ਉਹ ਮੇਰਾ ਬਚਪਨ ਦਾ ਯਾਰ ਸੀ। ਤੁਹਾਡਾ ਦਾਦਾ ਮੇਰਾ ਬਚਪਨ ਦਾ ਯਾਰ ਸੀ। ਲਗੋਟੀਆ ਯਾਰ ਸੀ। ਹਾਂ, ਅਸੀਂ ਨਿੱਕੇ ਨਿੱਕੇ ਹੁੰਦੇ ਨੇ, ਯਾਰ ਮੇਰਾ ਬੜਾ ਹੀ ਉਹ। ਅੱਲਾਹ ਪਾਕ ਫਜ਼ਲ ਕਰਮ ਕਰੇ, ਸਾਰਿਆਂ ਨੂੰ ਸਲਾਮ ਦਾ ਨਹੀਂ, ਸਾਰਿਆਂ ਨੂੰ ਦੱਸੀਆਂ ਸੀ। ਸਾਡਾ ਘਰ ਇੱਕੋ ਹੀ ਹੁੰਦਾ ਸੀਗਾ ਮੁਸਲਮਾਨਾਂ ਦਾ, ਉੱਥੇ ਦੂਜੇ ਸਾਰੇ ਤੁਸੀਂ ਸੀਗੇ ਆਲੇ ਦੁਆਲੇ। ਇੱਕ ਸਾਡੇ ਗੁਆਂਢ ਸੀਗੇ ਬਾਬੂ ਕੇ, ਘੰਟੀ ਵੀ ਵੱਜਦਾ, ਇੱਕ ਬਾਬੂ ਕੇ ਸੀਗੇ। ਹਾਂਜੀ, ਬਾਊ ਬਾਊ ਵੀ ਕਹਿੰਦੇ ਤੇ ਘੰਟੀ ਘੰਟੀ ਵੀ ਕਹਿੰਦੇ ਸੀਗੇ। ਉਹ ਤਾਂ ਵੱਡੇ ਸੀਗੇ, ਉਹਦਾ ਤੁਰ ਕੇ ਹੋਣੇ ਆ, ਹੁਣ ਉਹਨਾਂ ਦੇ ਬੱਚੇ ਬੁੱਚੇ ਹੋਣੇ ਆ। ਹਾਂ, ਹਾਂਜੀ ਹਾਂਜੀ। ਅੱਲਾਹ ਪਾਕ ਤੈਨੂੰ ਹਜ਼ਾਰੀ ਦੇਵੇ, ਸਾਰਿਆਂ ਨੂੰ ਸਲਾਮ ਦਾ ਨਹੀਂ ਮੇਰੀ। ਮੈਂ ਵੀ ਹੁਣ ਖੀਰ ਤੇ ਆਇਆ ਹੋਇਆ, ਮੇਰਾ ਵੀ ਕੰਮ ਖੀਰ ਤੇ ਆਇਆ। ਆ ਸੁਣਨੋਂ ਵੀ ਘੱਟ ਹੋ ਗਿਆ, ਨਿਗਾਹ ਘੱਟ ਹੋ ਗਈ ਹੈ। ਅੱਲਾਹ ਪਾਕ ਖੁਸ਼ ਰੱਖੇ ਤੈਨੂੰ। ਉਹਦੀ ਸੁਣੋ। ਕਹਿੰਦਾ ਹਜੇ ਮਿਲਣਾ ਵਾ, ਹਜੇ ਨਹੀਂ ਅਖੀਰ ਆਇਆ। ਹਜੇ ਅਖੀਰ ਨਹੀਂ ਆਈ, ਮਿਲਣਾ ਵਾ ਆਪਾਂ। ਇੱਥੇ ਜਿਉਂਦੇ ਰਹੇ ਤੇ ਮੇਲਾ ਹੋ ਜੂ, ਪਤਾ ਜਿਉਂਦੇ ਰਹੇ ਤੇ। ਹਾਂ, ਹਾਂਜੀ ਹਾਂਜੀ। ਕਹਿੰਦੇ ਤੁਹਾਡਾ ਦੇਸ਼ ਦਿਖਾਵਾਂਗੇ ਤੁਹਾਨੂੰ। ਠੀਕ ਹੈ, ਜੋ ਦੱਸਣ ਦਾ ਵੀ ਸਾਡੀ ਬਚਪਨ ਦੀ ਸੀਗੀ ਯਾਰੀ, ਯਾਰੀ ਸੀਗਾ 7 ਸਾਲ ਦੇ। ਜਦੋਂ ਅਜਾੜੇ ਪਏ ਉਦੋਂ ਕਿੰਨੇ 7 ਸਾਲ ਦੇ ਸੀਗੇ। ਮੇਰੇ ਪਿਓ ਨੇ ਮੁਹੰਮਦ ਬਖਸ਼, ਹਾਂਜੀ, ਸਾਰਿਆਂ ਨੂੰ ਸਲਾਮ ਦਾ ਨਹੀਂ ਮੇਰਾ ਪੁੱਤ, ਸਾਰਿਆਂ ਨੂੰ। ਅੱਛਾ, ਤੇ ਇਹਨਾਂ ਨੇ ਬੜੀ ਬਹਾਦਰੀ ਤੁਹਾਡੀ ਦੱਸੀ ਆ ਵੀ ਜਦੋਂ ਅਜਾੜੇ ਪਏ ਆ। ਇਹ ਦਾਦਾ ਜਿਹੜਾ ਸਾਡਾ ਵਾਲਦ ਸਾਹਿਬ ਸੀ ਨਾ, ਉਹਨਾਂ ਨੇ ਤੁਹਾਡੇ ਅੱਬੇ ਦੇ ਨਾਲ ਪੱਗ ਬਟਾਈ ਸੀਗੀ। ਉਹ ਲੈ ਗਏ ਸੀ ਸਾਨੂੰ, ਮੈਨੂੰ ਆਪਣੇ ਘਰ ਲੈ ਗਏ ਸੀਗੇ ਬਚਾ ਕੇ। ਉਹ ਸਾਨੂੰ ਨਾ ਮੇਰੇ ਘਰ ਲੈ ਗਏ ਸੀਗੇ। ਫਿਰ ਮੈਨੂੰ ਉਹਨਾਂ ਨੂੰ ਦਾਣੇ ਪੜਾ ਕੇ ਦਿੱਤੇ, ਸਭ ਕੁਝ ਕਰਕੇ ਦਿੱਤਾ। ਫਿਰ ਕੰਪਨੀ ਵਿੱਚ ਛੱਡ ਕੇ ਗਏ। ਆਹ ਤੇਰੀਆਂ ਗੱਲਾਂ ਹੁਣ ਕਰਨ ਡਿਆ ਸੀ, ਜਦ ਤੇ ਸਾਡੇ ਕੋਲ ਨਾ ਬੰਦਾ ਰਿਪੋਰਟਰ ਆ ਗਿਆ ਸੀਗਾ। ਉਹੀ ਗੱਲਾਂ ਅਸੀਂ ਕਰਦੇ ਰਹਿੰਦੇ ਹਾਂ ਦੇਸ਼ ਦੀਆਂ ਹੀ। ਜੀ ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ ਜੀ। 1947 ਦੀਆਂ ਵਿਛੜੀਆਂ ਹੋਈਆਂ 2 ਫੈਮਲੀਆਂ ਦੀ ਅੱਜ ਫੇਰ ਕਰਾਈ ਆ ਗੱਲਬਾਤ। ਤੇ ਚਲੋ ਵੇਖਦੇ ਹਾਂ ਤੇ ਸੁਣਦੇ ਹਾਂ ਕਿ ਦੋਵਾਂ ਫੈਮਲੀਆਂ ਦਾ ਕੀ ਰਿਐਕਸ਼ਨ ਸੀ ਤੇ ਇਸ ਲਾਏ ਹੋਏ ਸਾਡੇ ਬੂਟੇ ਨੂੰ ਕਿੰਨਾ ਕੁ ਬੂਰ ਪਿਆ। ਚਲੋ ਚੱਲਦੇ ਹਾਂ ਤੇ ਸੁਣਦੇ ਹਾਂ ਬਜ਼ੁਰਗਾਂ ਦੀ ਤੇ ਉਸ ਫੈਮਲੀ ਦੀ ਗੱਲਬਾਤ। ਠੀਕ ਠਾਕ ਆ ਬੜੇ, ਖੋਜ ਖੈਰ ਆ ਸਾਰੇ ਆਪਣੇ ਪਿੰਡ। ਅੱਲਾਹ ਪਾਕ ਤੈਨੂੰ ਹਜ਼ਾਰੀ ਦੇਵੇ, ਤੇਰੇ ਤੇ ਅੱਲਾਹ ਰਹਿਮਤ ਕਰੇ। ਇਹਨੂੰ ਪੁੱਛੋ ਕੌਣ ਆ, ਇਹਨੂੰ ਪੁੱਛੋ ਕੌਣ ਆ ਤੂੰ। ਕੌਣ ਆ ਤੂੰ? ਅੱਛਾ, ਉਹਦਾ ਪੋਤਰਾ? ਹਾਂਜੀ ਹਾਂਜੀ। ਅੱਛਾ ਅੱਛਾ, ਜਿਉਂਦਾ ਰਿਹਾ ਮੇਰਾ ਪੁੱਤ। ਅੱਲਾਹ ਪਾਕ ਨੇ ਰਹਿਮਤ ਕੀਤੀ ਆ। ਭੈਣ ਭਰਾ ਪੁੱਛਦਾ ਕਿੰਨੇ ਆ। ਹੋਰ ਸਾਰਿਆਂ ਨੂੰ ਸਲਾਮ ਦਾ ਮੇਰੀ ਦੇਣੀ ਆ। ਇਹ ਤੂੰ ਹਾਲਾਤ ਉਹਨੂੰ। ਹਾਂ, ਇਹ ਸਾਰਿਆਂ ਨੂੰ ਸਲਾਮ ਦਾ ਨਹੀਂ। ਇੱਕ ਬੂੜੇ ਕੇ ਹੁੰਦੇ, ਬੂੜੇ ਕੇ ਸਾਰੀ, ਇੱਕ ਬੂੜੇ ਕੇ ਇੱਧਰ ਅਗਲੇ ਪਾਸੇ ਨੂੰ ਉਹ ਹੈਗੇ ਆ ਬੂੜੇ ਕੇ ਸਿੱਖ। ਉਹਨਾਂ ਦੇ ਬਾਲ ਬੱਚਾ, ਉਹਨਾਂ ਨੂੰ ਵੀ ਸਲਾਮ ਦਾ ਦੇਈ, ਸਾਰਿਆਂ ਨੂੰ ਸਲਾਮ ਦਾ ਦੇਈ ਮੇਰੀ। ਮੈਂ ਮੁਹੰਮਦ ਬਖਸ਼ ਦਾ ਬੱਚਾ, ਉਹ ਤਾਂ ਮੁਹੰਮਦ ਬਖਸ਼ ਦਾ ਪੁੱਤ ਹੈ। ਉਹਨਾਂ ਨੂੰ ਦੱਸੀ ਸਾਰਿਆਂ ਨੂੰ ਸਲਾਮ ਦਾ ਦੇਈ। ਕਹਿੰਦਾ ਇੱਥੇ ਆਓ, ਤੁਹਾਨੂੰ ਤੁਹਾਡਾ ਘਰ ਪਰਿਵਾਰ ਦਿਖਾਉਂਦੇ ਆ। ਘਰ ਤੁਹਾਡਾ ਕਿੰਨੇ, ਇਹਨੂੰ ਪੁੱਛ ਕਿੰਨੇ ਭਰਾ ਤੁਸੀਂ? ਕਿੰਨੇ ਭਰਾ ਤੁਸੀਂ? ਮਾਸ਼ਾਅੱਲਾ ਮਾਸ਼ਾਅੱਲਾ। ਮੇਰੇ 2 ਪੋਤਰੇ ਆ, 2 ਪੋਤਰੇ, ਇੱਕ ਪੋਤਾ। ਅੱਲਾਹ ਪਾਕ ਫਜ਼ਲ ਕਰ ਮੁਝਦਾ। ਅੱਛਾ,
ਆਹ ਇਹ ਤੁਹਾਡੇ ਯਾਰ ਦੀ ਫੋਟੋ ਆ, ਤੁਹਾਡੇ ਯਾਰ ਦੀ ਫੋਟੋ ਨਹਿਰ ਸਿੰਘ ਦੀ। माशाल्लाह 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 ठीक है भाई ठीक है माशाल्लाह माशाल्लाह ਹਾਂ ਆ ਖਾੜਾ ਜਿੱਥੇ ਭਲਵਾਨੀ ਕਰਦੇ ਆ हाँ जी हाँ जी ਆਹ ਖਾੜਾ ਵਿਖਾਉਂਦਾ ਹੈ फजल करे थोड़े सारा सलाम दा नहीं मेरी मेरी सारे सलाम दा नहीं पता सारे सलाम दा जिन्ने है अच्छा ਇੱਥੇ ਗੁਰੂ ਨਾਨਕ ਦੇ ਆਈਏ ਤਾਂ ਫਿਰ ਮਿਲੋਗੇ ਇੱਥੇ ਆਉਂਦੇ ਆ ਕਰਤਾਰਪੁਰ। ਕਰਤਾਰਪੁਰ ਆਸਤੇ ਉੱਥੇ ਰਾਸਤਾ ਕਰ ਲਾਂਗੇ ਆਪਾਂ ਨਾਲੇ ਬਾਬੇ ਨੂੰ ਮਿਲ ਲਈਓ ਨਾਲੇ ਆੜ ਪਰਵਾਜ ਦੇ ਇਹਦੇ ਨੂੰ ਮਿਲ ਲਈਓ ਸਾਨੂੰ ਆ ਜਾਾਂਗੇ ਆ ਜਾਾਂਗੇ। ਸਾਨੂੰ ਇੱਥੇ ਕਰੀਬ ਹੀ ਆ ਉੱਥੇ ਜਿੰਨੇ ਵੀ ਆਉਂਦੇ ਨਾ ਸਾਰੇ ਉੱਧਰਲੇ ਆਉਂਦੇ ਆ ਗੁਰੂ ਨਾਨਕ ਬੜਾ ਜੀ ਕਰਦਾ ਵਾ ਤੁਸੀਂ ਸਾਡੇ ਦੇਸ਼ ਦੇ ਸਾਡੇ ਬਾਬੇ ਦੇ ਬਚਪਨ ਦੇ ਪੋਤੇ ਦੋਤਿਆਂ ਨੇ ਆ ਬੜੀ ਖੁਸ਼ੀ ਹੋਈ ਹੈ ਤੁਹਾਡੇ ਨਾਲ ਮਿਲ ਕੇ ਇਹ 8-7 ਸਾਲ ਦੇ ਸੀਗੇ ਜੋ ਦੱਸਣ ਡਿਆ ਵੀ ਸਾਡੀ ਬਚਪਨ ਦੀ ਸੀਗੀ ਯਾਰੀ यारी सी ਉਹਦੇ 7 ਸਾਲ ਦੇ ਹਾਂ ਜਦੋਂ ਜਦੋਂ ਅਜਾੜੇ ਪਏ ਉਹ ਕਿੰਨੇ 7 ਸਾਲ ਦੇ ਸੀਗੇ ਮੇਰੇ ਪਿਓ ਨੇ ਮੁਹੰਮਦ ਬਖਸ਼ हाँ जी सारे सलाम दा नहीं मेरा पुत सारे ਅੱਛਾ ਤੇ ਇਹਨਾਂ ਨੇ ਬੜੀ ਬਹਾਦਰੀ ਤੁਹਾਡੀ ਦੱਸੀ ਆ ਵੀ ਜਦੋਂ ਅਜਾੜੇ ਪਏ ਆ ਇਹ ਦਾਦਾ ਜਿਹੜਾ ਸਾਡਾ ਵਾਲਦ ਸਾਹਿਬ ਸੀ ਨਾ ਉਹਨਾਂ ਨੇ ਤੁਹਾਡੇ ਅੱਬੇ ਦੇ ਨਾਲ ਪੱਗ ਬਟਾਈ ਸੀਗੀ ਉਹ ਲੈ ਗਏ ਸੀ ਸਾਨੂੰ ਮੈਨੂੰ ਆਪਣੇ ਘਰ ਲੈ ਗਏ ਸੀਗੇ ਬਚਾ ਕੇ ਉਹ ਆਪਣੇ ਸਾਨੂੰ ਨਾ ਆਪਣੇ ਮੇਰੇ ਘਰ ਲੈ ਗਏ ਸੀਗੇ ਫਿਰ ਮੈਨੂੰ ਉਹਨਾਂ ਨੂੰ ਦਾਣੇ ਪੜਾ ਕੇ ਦਿੱਤੇ ਸਭ ਕੁਝ ਕਰਕੇ ਦਿੱਤਾ ਤੇ ਕੰਪਨੀ ਵਿੱਚ ਛੱਡ ਕੇ ਗਏ ਆ ਤੇਰੀਆਂ ਗੱਲਾਂ ਹੁਣ ਕਰਨ ਡਿਆ ਸੀ ਜਾਂ ਤੇ ਸਾਡੇ ਕੋਲ ਨਾ ਬੰਦਾ ਰਿਪੋਰਟਰ ਆ ਗਿਆ ਸੀਗਾ ਉਹੀ ਗੱਲਾਂ ਅਸੀਂ ਕਰਦੇ ਰਹਿੰਦੇ ਆ ਦੇਸ਼ ਦੀਆਂ ਹੀ अच्छा ਕਰਤਾਰ ਸਿੰਘ ਕਹਿੰਦਾ ਪੁੱਛਣ ਡਿਆ ਕਿਹੜਾ ਵਾ ਸੀ। ਕਰਤਾਰ ਸਿੰਘ ਬੂੜੇ ਦਾ ਬੂੜਾ ਬੂੜੇ ਵੀ ਨਹੀਂ ਹੁੰਦੇ ਸੀਗੇ ਵੱਡੇ ਉਹ ਆਪਣਾ ਨਾਲ ਗਲੀ ਦੇ ਗਾਂ ਘਰ ਸੀਗਾ ਸਾਰਿਆਂ ਨੂੰ ਸਲਾਮ ਦਾ ਦੇ ਦੀ ਸਾਰਿਆਂ ਨੂੰ ਅੱਲਾ ਰਕਬਾ ਦਰਿਆ ਲਈ ਸਾਡਾ ਦੱਸੋ ਕਿੰਨਾ ਰਕਬਾ ਸੀ। ਇੱਕੋ ਹੀ ਘਰ ਸੀ ਸਾਡਾ ਉੱਥੇ ਜੌੜੇ ਖਿਉਣੇ ਵੀ ਨਹੀਂ ਹੁੰਦੇ ਸੀਗੇ ਇੱਕੋ ਹੀ ਘਰ ਸੀ ਮੁਸਲਮਾਨਾਂ ਦਾ ਇੱਕ ਫਕੀਰਾਂ ਦਾ ਘਰ ਸੀਗਾ ਹਾਂ ਹਾਂਜੀ ਹਾਂਜੀ ਸਲੀਮਪੁਰ ਰਾਈਆਂ ਦਾ ਸੀਗਾ। ਦੱਸੋ ਰਾਈ ਦੇ ਪਾਸੇ ਤੇ ਹੀ ਰਾਈਆਂ ਦਾ ਨਹੀਂ ਇਹਨੂੰ ਸਲੀਮਪੁਰੇ ਕਹਿੰਦੇ ਕੌਣ ਸੀ ਦੱਸੋ ਉਹ ਮੈਨੂੰ। ਸਲੈਂਪਲੇ ਸੀਗੇ ਰਾਈ ਦਾ ਉਹ ਸਲੈਂਪਲਾ ਵੱਜਦਾ ਸੀ ਪਾਸੇ ਤੇ ਸੜਕ ਵੱਜਦੇ ਸਲੈਂਪਲਾ ਵੱਜਦਾ ਸੀ ਹਾਂ ਅੱਲਾ ਪਾਕ ਤੈਨੂੰ ਜਾਤੀ ਦੇਵੇ ਸਾਰਿਆਂ ਨੂੰ ਸਲਾਮ ਦਾ ਨਹੀਂ ਮੇਰੀ ਮੈਂ ਵੀ ਹੁਣ ਖੀਰ ਤੇ ਆਇਆ ਹੋਇਆ ਮੇਰਾ ਵੀ ਕੰਮ ਖੀਰ ਤੇ ਆਇਆ ਆ ਸੁਣਨੋਂ ਵੀ ਘੱਟ ਹੋ ਗਿਆ ਨਿਗਾਹ ਘੱਟ ਹੋ ਗਈ ਹੈ ਅੱਲਾ ਪਾਕ ਖੁਸ਼ ਰੱਖੇ ਤੈਨੂੰ। ਉਹਦੀ ਸੁਣੋ ਕਹਿੰਦਾ ਹਜੇ ਮਿਲਣਾ ਵਾ ਹਜੇ ਨਹੀਂ ਅਖੀਰ ਆਇਆ। ਹਜੇ ਅਖੀਰ ਨਹੀਂ ਆਈ ਮਿਲਣਾ ਵਾ ਆਪਾਂ ਅੱਛਾ ਜੇ ਜਿਉਂਦੇ ਰਹੇ ਤਾਂ ਮੇਲਾ ਹੋ ਜੂ ਪੁੱਤ ਜਿਉਂਦੇ ਰਹੇ ਤੇ ਹਾਂ ਹਾਂਜੀ ਹਾਂਜੀ ਕਹਿੰਦੇ ਤੁਹਾਡਾ ਦੇਸ਼ ਦਿਖਾਵਾਂਗੇ ਤੁਹਾਨੂੰ। ਹਾਂਜੀ ਤੁਹਾਨੂੰ ਕਹਿੰਦਾ ਇੱਧਰ ਲਿਆਉਣਾ ਤੁਹਾਨੂੰ ਤੁਹਾਡਾ ਦੇਸ਼ ਵਿਖਾਉਣਾ ਵਾ ਅੱਛਾ ਹੁਣ ਮੈਂ ਨਹੀਂ ਜੋਗਾ ਨਹੀਂ ਰਿਹਾ ਇੰਨੀ ਜਗ੍ਹਾ ਰਿਹਾ ਨਹੀਂ ਮੈਂ ਅੱਲਾ ਪਾਕ ਫਜ਼ਲ ਕਰ ਸਾਰਿਆਂ ਨੂੰ ਮੇਰੀ ਸਲਾਮ ਦਾ ਨਹੀਂ ਸਭ ਦੇ ਅੱਲਾ ਰਹਿਮ ਫਜ਼ਲ ਕਰੇ। ਉਹ ਮੇਰਾ ਬਚਪਨ ਦਾ ਯਾਰ ਸੀ ਤੁਹਾਡਾ
ਦਾਦਾ ਮੇਰਾ ਬਚਪਨ ਦਾ ਯਾਰ ਸੀ। ਲਗੋਟੀਆ ਯਾਰ ਸੀ। ਹਾਂ ਅਸੀਂ ਨਿੱਕੇ ਨਿੱਕੇ ਹੁੰਦੇ ਨੇ, ਯਾਰ ਮੇਰਾ ਬੜਾ ਹੀ ਉਹ। ਅੱਛਾ, ਅੱਲਾਹ ਪਾਕ ਫਜ਼ਲ ਕਰਮ ਕਰੇ। ਸਾਰਿਆਂ ਨੂੰ ਸਲਾਮ ਦਾ ਨਹੀਂ, ਸਾਰਿਆਂ ਨੂੰ ਦੱਸੀ ਅਸੀਂ ਸਾਡਾ ਘਰ ਇੱਕੋ ਹੀ ਹੁੰਦਾ ਸੀਗਾ ਮੁਸਲਮਾਨਾਂ ਦਾ। ਉੱਥੇ ਦੂਜੇ ਸਾਰੇ ਤੁਸੀਂ ਸੀਗੇ ਆਲੇ ਦੁਆਲੇ। ਇੱਕ ਸਾਡੇ ਗੁਆਂਢ ਸੀਗੇ ਬਾਬੂ ਕੇ, ਘੰਟੀ ਵੀ ਵੱਜਦਾ, ਇੱਕ ਬਾਬੂ ਕੇ ਸੀਗੇ। ਹਾਂਜੀ ਬਾਊ ਬਾਊ ਵੀ ਕਹਿੰਦੇ ਤੇ ਘੰਟੀ ਘੰਟੀ ਵੀ ਕਹਿੰਦੇ ਸੀਗੇ। ਉਹ ਤਾਂ ਵੱਡੇ ਸੀਗੇ, ਉਹਦਾ ਤੁਰ ਗਏ ਹੋਣੇ ਆ, ਹੁਣ ਉਹਨਾਂ ਦੇ ਬੱਚੇ ਬੁੱਚੇ ਹੋਣੇ ਆ। ਹਾਂ ਹਾਂਜੀ ਹਾਂਜੀ। ਅੱਛਾ, ਅੱਲਾਹ ਪਾਕ ਖੁਸ਼ ਰੱਖੇ ਵੀ ਤੈਨੂੰ, ਅੱਲਾਹ ਪਾਕ ਰਹਿਮਤ ਕਰੇ ਤੇਰੇ ਤੇ। ਬਿਲਕੁਲ ਬਿਲकुल ਬਿਲकुल ਇਦਾਂ ਹੀ ਆ। ਇੱਧਰ ਨੂੰ ਹੋ ਜ਼ਰਾ, ਇੱਧਰ ਨੂੰ ਮੈਂ ਵੀ ਗੱਲ ਕਰਾਂ ਨਾ। ਇੱਧਰ ਮੋਬਾਈਲ ਦੇ ਰੱਖੋ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ। ਮੈਂ ਕਿਹਾ ਮੈਨੂੰ ਨਾ ਬੜਾ ਚਾਅ ਸੀਗਾ ਬਜ਼ੁਰਗਾਂ ਨੂੰ, ਮੈਨੂੰ ਜਦੋਂ ਬਜ਼ੁਰਗ ਰੋਂਦੇ ਸੀ ਨਾ ਤੇ ਮੇਰੇ ਕੋਲ ਵੇਖੇ ਨਹੀਂ ਜਾਂਦੇ। ਮੈਂ ਕਿਹਾ ਬਜ਼ੁਰਗ ਜ਼ਿੰਦਗੀ ਹਯਾਤੀ ਰਹੀ, ਤੁਹਾਡਾ ਪਿੰਡ ਲੱਭ ਕੇ ਦਿਖਾਉਣਾ ਤੁਹਾਨੂੰ। ਇੱਧਰ ਬਜ਼ੁਰਗਾਂ ਨੂੰ ਕਰੋ। ਹੁਣ ਉਹ ਤੇਰਾ ਵੇਖਿਆ ਨਹੀਂ ਜਾਂਦਾ। ਹਾਂਜੀ ਵੀਰ ਜੀ, ਇੰਜ ਕਰੋ ਨਾ, ਕਰਤਾਰਪੁਰ ਦਾ ਤੁਸੀਂ ਬਣਾਓ ਤੇ ਜਿੱਦਣ ਤੁਹਾਡੇ ਉਧਰੋਂ ਕਾਗਜ਼ ਕਨਫਰਮ ਹੋ ਗਏ ਨਾ, ਡੇਟ ਕਨਫਰਮ ਹੋ ਗਈ ਤੇ ਸਾਨੂੰ ਦੱਸਿਓ, ਫਿਰ ਅਸੀਂ ਜ਼ਰੂਰ ਬਜ਼ੁਰਗ ਨੂੰ ਉੱਥੇ ਲੈ ਕੇ ਆਵਾਂਗੇ ਕਰਤਾਰਪੁਰ ਸਾਹਿਬ। ਹਾਂ ਹਾਂ, ਆਪਣਾ ਨਾ ਅਪਲਾਈ ਕਰਿਓ ਜਿੱਦਾਂ ਜਿਹੜੀ ਡੇਟ ਆਈ ਨਾ। ਤੇ ਫਿਰ ਬਜ਼ੁਰਗ ਕਹਿੰਦੇ ਚੱਲ ਤੁਹਾਡਾ ਦਾਦਾ ਨਹਿਰ ਸਿੰਘ ਤੇ ਨਹੀਂ ਮਿਲਿਆ, ਪਰ ਤੇਰੇ ਨਾਲ ਜੱਫੀ ਪਾ ਕੇ ਕਸਰ ਕੱਢ ਦਿਆਂਗੇ। ਅੱਲਾਹ ਉਹਨਾਂ ਦਾ ਅੱਗੇ ਦਾ ਭਲਾ ਕਰੇ।